ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਭਈ ਪੂਰੇ ਜੇ ਅਮਰੀਕਾ ਦੇ ਵਿੱਚ ਦੇਖਿਆ ਜਾਵੇ, ਕਿੱਥੇ ਸਭ ਤੋਂ ਜ਼ਿਆਦਾ ਰਹਿਣਾ ਮਹਿੰਗਾ ਹੈਗਾ ਆ, ਤੇ ਕੈਲੀਫੋਰਨੀਆ ਦੇ ਜੀ। 4 ਸ਼ਹਿਰ ਜੋ ਪਹਿਲੇ 10 ਦੇ ਵਿੱਚ ਆਉਂਦੇ ਹੈਗੇ ਆ, ਹੂੰ, ਉਹ ਕੈਲੀਫੋਰਨੀਆ ਦੇ ਵਿੱਚ ਹੈਗੇ ਆ। ਨਿਊਯਾਰਕ ਪਹਿਲੇ ਨੰਬਰ ਤੇ ਆ, ਜਿੱਥੇ ਸਭ ਤੋਂ ਜ਼ਿਆਦਾ ਰੈਂਟ ਹੈਗਾ, ਐਕਸਪੈਂਸਿਵ ਆ। ਉਹ ਤੋਂ ਬਾਅਦ ਮਿਆਮੀ, ਫਿਰ ਕੈਲੀਫੋਰਨੀਆ ਦਾ ਸ਼ਹਿਰ ਆਕਸਨਰਡ, ਸੈਨ ਡੀਗੋ, ਲਾਸ ਐਂਜਲਸ ਤੇ ਨੈਪਾ ਕੈਲੀਫੋਰਨੀਆ। ਇਹ ਜੇ 10 ਸ਼ਹਿਰ ਆ, 10 ਦੇ ਵਿੱਚੋਂ 4 ਸ਼ਹਿਰ ਜਿੱਥੇ ਸਭ ਤੋਂ ਜ਼ਿਆਦਾ ਰੈਂਟ ਮਹਿੰਗਾ ਹੈਗਾ ਆ। ਜਰਸੀ ਸਿਟੀ ਦੀ ਰੈਂਟਲ ਮਾਰਕੀਟ $2430 ਆ, ਜੀ। ਜਦ ਕਿ ਐਵਰੇਜ ਰੈਂਟ ਨਿਊਯਾਰਕ ਦੇ ਵਿੱਚ $3650 ਦੇ ਕਰੀਬ ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਮੈਟਰੋ ਏਰੀਆ 'ਚ 2095 ਤੋਂ ਲੈ ਕੇ $4250 ਤੱਕ ਆ, ਤੇ ਐਵਰੇਜ ਮੀਡੀਅਨ ਰੈਂਟ ਕੈਲੀਫੋਰਨੀਆ ਦਾ $2895 ਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਅਕਸਰ ਦੇਖਦੇ ਹਾਂ ਕਿ ਅਮਰੀਕਾ ਦੇ ਵਿੱਚ ਲੋਕਾਂ ਨੂੰ ਗੋਲੀਆਂ ਚਲਾਉਣ ਦਾ ਬੜਾ ਸ਼ੌਕ ਹੈ। ਹੁਣ ਇਸੇ ਮਾਮਲੇ ਦੇ ਵਿੱਚ ਫ੍ਰੈਜ਼ਨੋ ਦਾ ਰੁੱਖ ਕਰਾਂਗੇ, ਜਿੱਥੇ ਹਵਾ ਦੇ ਵਿੱਚ ਹਵਾਈ ਫਾਇਰਿੰਗ ਕਰ ਰਹੇ ਇੱਕ ਬੰਦੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਤੇ ਇਹਨੇ ਕਾਫੀ ਟਾਈਮ ਜਿਹੜਾ ਇਹ ਇੱਕ ਹਵਾ ਦੇ ਵਿੱਚ ਗੋਲੀਆਂ ਜਿਹੜਾ ਚਲਾਉਂਦਾ ਰਿਹਾ। ਹੁਣ ਦੱਸਿਆ ਜਾ ਰਿਹਾ ਹੈ ਕਿ ਸਾਊਥ ਈਸਟ ਫ੍ਰੈਜ਼ਨੋ ਦੇ ਇਲਾਕਿਆਂ ਦੀ ਇਹ ਘਟਨਾ ਹੈ। ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਨੇ ਇਹ ਗੱਲ ਦੱਸੀ ਹੈ ਕਿ ਕੁਝ ਲੋਕਾਂ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਸੀਗਾ ਕਿ ਇਹ ਬੰਦਾ ਚਰਚ ਤੇ ਸੀਡਰ ਐਵੀਨਿਊਜ਼ ਦੇ ਇਲਾਕਿਆਂ ਦੇ ਵਿੱਚ ਜਿਹੜਾ ਉਹ ਓਪਨ ਫਾਇਰਿੰਗ ਕਰ ਰਿਹਾ ਸੀਗਾ। ਤਾਂ ਉਸ ਤੋਂ ਬਾਅਦ ਇਹਨੂੰ ਦੱਸਿਆ ਕਿ ਇਹਦੇ ਬਾਰੇ ਪੁਲਿਸ ਨੂੰ ਜਾਣਕਾਰੀ ਮਿਲੀ, ਤਾਂ ਪੁਲਿਸ ਨੇ ਜਾ ਕੇ ਇਹਨੂੰ ਗ੍ਰਿਫਤਾਰ ਕੀਤਾ ਤੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਇਹ ਕਿਸੇ ਨੂੰ ਡਰਾ ਰਿਹਾ ਸੀਗਾ ਜਾਂ ਕਿਸੇ ਦੇ ਪਿੱਛੇ ਪਿਆ ਹੋਇਆ ਸੀ ਜਾਂ ਕਿਸੇ ਤੇ ਹਮਲਾ ਕਰ ਰਿਹਾ ਸੀ, ਇਹਦੇ ਬਾਰੇ ਤਾਂ ਪਤਾ ਨਹੀਂ ਲੱਗਿਆ। ਪਰ ਇੰਨਾ ਜ਼ਰੂਰ ਹੈ ਕਿ ਹੁਣ ਇਸ ਨੂੰ ਫ੍ਰੇਜ਼ਰ ਕਾਉਂਟੀ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ, ਜਿੱਥੇ ਉਹਨੂੰ ਫਾਇਰ ਆਰਮ ਤੇ ਕ੍ਰਿਮੀਨਲ ਥ੍ਰੈਟ ਦੇ ਜਿਹੜੇ ਚਾਰਜਸ ਆ ਉਹਨਾਂ ਦਾ ਸਾਹਮਣਾ ਕਰਨਾ ਪਊਗਾ। ਤੇ ਦੱਸਿਆ ਗਿਆ ਕਿ ਇਹ ਪੁਲਿਸ ਨੂੰ ਦੇਖਦਿਆਂ ਹੀ ਪਹਿਲਾਂ ਹਵਾ ਦੇ ਵਿੱਚ ਗੋਲੀਆਂ ਚਲਾ ਰਿਹਾ ਸੀ, ਹਵਾਈ ਫਾਇਰਿੰਗ ਕਰ ਰਿਹਾ ਸੀ। ਜਦੋਂ ਇਹਨੇ ਪੁਲਿਸ ਨੂੰ ਦੇਖਿਆ ਤਾਂ ਇਹਨੇ ਆਪਦੇ ਘਰ ਦੇ ਵਿੱਚ ਵੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਉਸ ਤੋਂ ਬਾਅਦ ਪੁਲਿਸ ਨੇ ਫਿਰ ਪੂਰੀ ਘਟਨਾ ਨੂੰ ਜਦੋਂ ਜਾਂਚਿਆ ਪਰਖਿਆ, ਪੁਲਿਸ ਵੀ ਪਹਿਲਾਂ ਡਰ ਗਈ ਕਿ ਪਤਾ ਨਹੀਂ ਇਹਦੇ ਨਾਲ ਹੋਰ ਕੌਣ ਹੈ ਜਾਂ ਇਹਦੇ ਕੋਲੇ ਹੋਰ ਕਿਹੋ ਜਿਹੇ ਆਰਮਸ ਨੇ ਜਾਂ ਕਿਹੋ ਜਿਹੇ ਹਥਿਆਰ ਨੇ। ਪਰ ਬਾਅਦ ਦੇ ਵਿੱਚ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ, ਤੇ ਪਰ ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਇਹਨੂੰ ਗ੍ਰਿਫਤਾਰ ਕਰਨ ਦੇ ਲਈ ਇਸ ਸ਼ਖਸ ਨੂੰ ਕਾਫੀ ਜਿਹੜੀ ਮੁਸ਼ੱਕਤ ਆ ਉਹ ਕਰਨੀ ਪਈ ਸੀਗੀ। ਜੀ। ਜੀ, ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਜਿਹੜੇ EMPLOYER ਆ, ਏਦਾਂ ਦੇ ਵੀ ਹੋ ਸਕਦੇ ਆ। ਇੱਕ ਰੈਸਟੋਰੈਂਟ ਮਾਲਕ ਨੇ ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ ਲਿਆਂਦਾ ਆਪਣੇ ਰੈਸਟੋਰੈਂਟਾਂ ਦੇ ਵਿੱਚ, ਜਿਹੜੀਆਂ 3 ਜਗ੍ਹਾ ਦੇ ਉੱਤੇ ਉਹਦੀਆਂ ਲੋਕੇਸ਼ਨਾਂ ਸੀਗੀਆਂ, ਜੀ। ਚੀ ਗੈਬਰੀਆਲਡੀਨ ਕਾਰਪੋਰੇਸ਼ਨ ਕਰਕੇ। ਤੇ ਜੋ ਉਸਦੇ EMPLOYEE ਸੀ, ਉਹਨਾਂ ਨੂੰ ਇੱਕ ਬੰਦੇ ਨੂੰ ਐਜ਼ ਏ ਪ੍ਰੀਸਟ ਪੇਸ਼ ਕੀਤਾ, ਤੇ ਉਹ ਪ੍ਰੀਸਟ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਵੀ ਜੇ ਤੁਸੀਂ ਆਪਣੇ ਪਾਪਾਂ ਤੋਂ ਮੁਕਤ ਹੋਣਾ ਚਾਹੁੰਦੇ ਆ, ਵੀ ਮੈਨੂੰ ਦੱਸੋ ਕੀ ਕੀ ਜਿਹੜੀਆਂ ਗਲਤੀਆਂ ਤੁਸੀਂ ਕੀਤੀਆਂ, ਸਪੀਡਿੰਗ ਟਿਕਟ ਲਈ ਆ, ਕਦੇ ਸ਼ਰਾਬ ਪੀ ਕੇ ਗੱਡੀ ਚਲਾਈ ਆ। ਸੋ EMPLOYEE ਬੜੇ ਹੈਰਾਨ ਹੋਏ, ਕਹਿੰਦੇ ਵੀ ਸਾਡਾ ਜੋ ਕੁਐਸਚਨ ਆਨਸਰ ਹੈ ਇਹ ਤਾਂ ਰੈਸਟੋਰੈਂਟ ਦੇ ਬਾਬਤ ਹੋਣੇ ਆ ਚਾਹੀਦੇ ਆ, ਵੀ ਤੁਸੀਂ ਪ੍ਰੀਸਟ ਸਾਹਿਬ ਹੋਰੇ ਪੁੱਛੀ ਜਾਂਦੇ ਆ। ਫਿਰ ਹੁਣ ਕਹਿੰਦੇ ਕੰਮ ਦੇ ਬਾਰੇ ਪੁੱਛਿਆ ਵੀ ਹਾਂ ਵੀ ਕੰਮ ਦੇ ਉੱਤੇ ਤੁਸੀਂ ਕੋਈ ਮਨੀ ਤਾਂ ਨਹੀਂ ਕਦੇ ਚੋਰੀ ਕੀਤਾ, ਕੰਮ ਤੇ ਲੇਟ ਤਾਂ ਨਹੀਂ ਆਏ, ਕੋਈ ਕਿਸੇ EMPLOYEE ਦਾ ਨੁਕਸਾਨ ਤਾਂ ਨਹੀਂ ਕੀਤਾ, ਤੇ ਤੁਹਾਡੀਆਂ ਬੈਡ ਇੰਟੈਂਸ਼ਨ ਤਾਂ ਨਹੀਂ ਹੈਗੀਆਂ ਜੋ ਮਾਲਕ ਆ ਉਹਦੀ ਤਰਫ। ਉਹ ਤੋਂ ਬਾਅਦ ਫਿਰ ਇੱਕ EMPLOYEE ਨੇ ਜਾ ਕੇ ਡਿਪਾਰਟਮੈਂਟ ਆਫ ਲੇਬਰ ਦੇ ਕੋਲ ਕੰਪਲੇਨ ਵੀ ਕਰਤੀ, ਕਿਉਂਕਿ ਜਿਹੜੇ ਉਹਨਾਂ ਨੂੰ ਕਈ ਪੈਸੇ ਇਕੱਠੇ ਹੁੰਦੇ ਸੀ, ਜਿਹੜੀ ਟਿਪਸ ਵਗੈਰਾ ਦਿੰਦੇ ਆ, ਉਹ EMPLOYEES ਨੂੰ ਨਹੀਂ ਦਿੰਦਾ ਸੀ, ਜਿਹੜੇ ਮੈਨੇਜਰ ਸੀ ਉਹਨਾਂ ਨੂੰ ਦੇ ਦਿੰਦਾ ਸੀ। ਸੋ ਜਦੋਂ ਇਹ ਲੇਬਰ ਕੋਰਟ ਦੇ ਵਿੱਚ ਕੇਸ ਚਲਾ ਗਿਆ, ਇੱਕ EMPLOYER ਨੂੰ ਉਸਨੇ ਜੋ ਇੱਕ EMPLOYEE ਆ ਸੌਰੀ ਉਸਨੂੰ ਫਾਇਰ ਵੀ ਕਰ ਦਿੱਤਾ ਸੀ ਇਸ EMPLOYER ਨੇ। ਤੇ ਫਿਰ ਹੁਣ ਜੱਜਮੈਂਟ ਹੋਈ ਹੈਗੀ ਆ, ਸੈਟਲਮੈਂਟ ਹੋ ਗਈ ਹੈਗੀ ਆ। US ਦੇ ਜੱਜ ਵਿਲੀਅਮ ਵੀ ਸ਼ਵ ਨੇ ਮਈ 8 ਨੂੰ ਚੀ ਗੈਬਰੀਅਲਡੀ LLC ਤੇ ਉਹਦੇ ਜੋ ਆਪਰੇਟਰਸ ਹੈਗੇ ਆ, ਐਡਜੂਆਰਡੋ ਹਰਨਾਂਡੇਸ, ਹੈਕਟਰ ਮਾਰਟੀਨਸ, ਐਲਹੈਂਡਰੋ ਰੋਦਰੀਗਸ, ਉਹਨਾਂ ਨੂੰ ਕਿਹਾ ਵੀ $70,000 ਦੇ ਕਰੀਬ ਜਿਹੜੀਆਂ ਤਨਖਾਹਾਂ EMPLOYEES ਦੀਆਂ ਰਹਿੰਦੀਆਂ ਉਹ ਪੇ ਕਰੋ, ਤੇ ਉਹ ਤੋਂ ਬਿਨਾਂ $70,000 ਹੋਰ ਡੈਮੇਜਸ 35 EMPLOYEES ਦੇ। ਇਹ ਤੋਂ ਬਾਅਦ ਰੈਸਟੋਰੈਂਟ ਓਨਰਸ ਨੂੰ $5,000 ਸਿਵਲ ਪੈਨਲਟੀ ਡਿਪਾਰਟਮੈਂਟ ਆਫ ਲੇਬਰ ਨੂੰ ਪੇ ਕਰਨੀ ਪਊਗੀ। ਇਹ ਉਹਨਾਂ ਨੇ ਜੱਜਮੈਂਟ ਮੰਨੀ ਹੈਗੀ ਆ।